हाजी मोहम्मद बूटा जी। हाजी मोहम्मद बूटा साहब, तुहाडे वालिद साहब दा नाम? काले खां। काले खां। काले खां जिन्हां नूं बाबा जी निशान सिंह अपनी वीडियो विच आंदे ने कालू खां। कालू खां मतलब कालू खां बेसिकली काले खां सी नाम उन्हां दा, सही सीधा। अज तो 75 साल पहले पिंड कमाला दे लोकां ने कीता, फिर 75 साल गुजरन तो बाद एक होर कमाल कीता कि मिल के आए। ठीक है, दो गड्डियां गईयां। कैसा एक्सपीरियंस रहा तुहाडा? बड़ा अच्छा रहा। असीं किदों गए आ ते ਜਦੋਂ ਵੇਖਿਆ ਉਹ ਸਾਨੂੰ ਇਸ਼ਾਰਾ ਮਾਰਦਾ ਆਇਆ ਸਾਡੇ ਕੋਲ, ਜੱਫਾ ਮਾਰਿਆ, ਫਿਰ ਪਾਇਆ ਉੱਥੇ 18-20 ਬੰਦੇ ਗਏ ਆ। ਅੱਛਾ। ਤੇ ਸਾਡੇ ਕੋਲ ਘੰਟਾ 3-4 ਘੰਟੇ ਹੀ ਬੈਠੇ ਰਹੇ ਇਕੱਠੇ। ਤੇ ਸ਼ਾਨ ਸਿੰਘ ਇੱਥੇ ਆਏ ਪਾਕਿਸਤਾਨ ਚ, ਅਸੀਂ ਨਾਲ ਲੈ ਕੇ ਆਵਾਂਗੇ। ਅੱਛਾ। ਵਾਗੇ ਬਾਰਡਰ ਤੇ ਲੈ ਕੇ ਆਵਾਂਗੇ ਉਹਨੂੰ, ਫਿਰ ਅਸੀਂ ਖਰਚ ਕਰਾਂਗੇ ਉਹ ਤੇ ਕਾਫੀ। ਠੀਕ ਹੈ। ਸਾਰੇ ਜ਼ਿਲ੍ਹੇ ਸਿਆਲਕੋਟ ਦੇ ਹਾਂ ਤੇ ਕੱਪੜੇ ਦਿਆਂ ਦੇ ਲੈ ਕੇ ਸ਼ਹਿਰ ਲੈ ਕੇ ਵਾਹ ਜੀ ਫੁੱਲ ਪਾਵਾਂਗੇ। ਬਾਬਾ ਜੀ ਨਿਸ਼ਾਨ ਸਿੰਘ ਸਾਹਿਬ, ਇਹ ਰਹੀ ਜੀ ਬਾਬੇ ਦੀ ਕਬਰ, ਆਖਰੀ ਰਾਮਗਾਹ। ਉੱਤੇ ਲਿਖਿਆ ਜੀ ਕਾਲੇ ਖਾਂ ਬੱਟ ਤੇ ਡਾਰ। ਅੱਛਾ, ਡਾਰ ਤੁਹਾਡੀ ਸਬ ਕਾਸਟ ਹੈ। ਵਲਦ ਮੁਹੰਮਦ ਰਮਜ਼ਾਨ ਬੱਟ ਡਾਰ। ਤਾਰੀਖ ਵਫਾਤ 23 ਮਈ 1988। ਜੀ ਆ ਸਾਹਿਬ, ਇਹ ਜੀ ਮੇਰੇ ਵਾਲਿਦ ਸਾਹਿਬ ਨੇ। ਅੱਛਾ। ਸ਼ਾਨ ਸਿੰਘ ਇਹਨਾਂ ਦੀ ਆਪਣਾ ਗੱਲਬਾਤ ਕਰਦੇ, ਸਾਨੂੰ ਬਚਾਉਣ ਵਾਲਾ ਹੋਵੇ, ਛੱਡਣ ਵਾਲਾ ਹੋਵੇ, ਸਾਰੇ ਕੰਮ ਉਹ ਕਰਨ ਵਾਲੇ ਸਾਡੇ। और जो सादा वाली भी सादा में शाल विचों अपना जो लड़ाई झगड़ा होया है टक्कर ले ले तो उन्हें आख्या हाँ बच्चियां दोवें रखनियां ने, उन्हें आख्या कम नहीं कर देना, मर जावां दे। तो उन्हें आख्या आ फिर साडे नाल के मुकाबला कर ले। साडे वालिद ने खून पाड़ के ओदा सिद्धा हो गया, वो नस भज गए तो उन्होंने ले गए। इस हुण जा रहे हां तुहाडे घर बनने, जिथे तुहाडा घर सी पाकिस्तान बनने तो पहले। हुण ते कमाला पिंड बदल गया, वो पुराने मकान नहीं रहे, पर गलियां दे नक्शे वो ही। ते ए बच्चा तुहानूं उत्थे मिलिया सी, हां जी, जिन्हें तुहाडे नाल जनाब पूरा भंगड़ा पाया ते तुहाडा पूरा साथ दिता। बाबे काले दा पोतरा। अच्छा जी, ठीक है। तेरी किन्नी उम्र थी उदो? तेरी किन्नी उम्र थी जो 47? मैं चंगा भला मार चार ताया साधक हुंदा सी। साधक हुंदा सी, वो भी जानदा होना है कि वो इत्थे रहिंदा सी कि किहड़ा बाहरों आया सी? इत्थे ही रहिंदा सी। मेला पुछो ना, मेला कित्थे कित्थे लगदा सी? मेला आंदे मैं साढ़े नूं जानना वा, वो साढ़े गिन के दसदा हुंदा सी। आंदा इत्थों नूं आ जाओ जी, जदाला, कोयली, रछाड़ा, डुगरी, पंज गराइयां, गडियाना, वो भी गल कर रहे मैनू तुसीं करतारपुर जानदे हो ते मैं अपने घर चला जावां दा। वो जेहड़ा सियाण सिंह सी आंदा ही मैनू तुसीं पसूर ला दिओ ते डंडी डंडी पै के मैं पिंड अपने जांदा। मैनू अज भी चेते सारा मैनू चेते आउंदा अज भी। बाबा गुरु शाह लगदा है। होर माड़ी ਜਿਹੜੇ ਸਿੱਖਾਂ ਦੇ ਮੇਲੇ ਲੱਗਦੇ ਹਨ ਕਿਥੇ ਕਿਥੇ ਲੱਗਦੇ ਹਨ? ਉਹ ਵਿਸਾਖੀ ਇੱਥੇ ਬਾਵੇ ਦੀ ਕੋਲ ਨਹੀਂ ਜਾਂਦੇ। ਵਿਸਾਖੀ ਲੱਗਦੀ ਹੈ, ਬਾਵੇ ਦੀ ਕੋਲ ਨਹੀਂ ਜਾਂਦੇ ਹਨ। ਅੱਛਾ। ਹਿੰਦੂ ਖੱਤਰੀ ਵੀ ਹੈ ਸੀ ਕੋਈ ਆਪਣੇ ਪਿੰਡ ਇੱਥੇ? ਹਾਂ, ਆਪਣੇ ਕਮਾਲਾ ਚ। ਕਮਾਲੇ ਦੀ ਖੱਤਰੀ ਦੇ ਕੋਈ ਨਹੀਂ। ਅੱਛਾ। ਤੇ ਕੋਈ ਦੁਕਾਨਦਾਰੀ? ਕਮਿਆਰ ਹੀ ਤੇ ਦੁਕਾਨਦਾਰੀ ਬਾਬਾ ਜੀ ਹੈ ਸੀ ਪਿੰਡ ਚ ਆਪਣੇ ਚ? ਇੱਥੋਂ ਦਾ ਪੰਜ ਰਾਈਆਂ ਦਾ ਸੀ। ਹਾਂ, ਖੱਤਰੀ। ਅੱਛਾ। ਉਹ ਬੜਾ ਭਾਰਾ ਸੀ, ਗਣੇਸ਼ਾ ਖੱਤਰੀ। ਅੱਛਾ। ਤੇ ਉਹ ਤੁਹਾਡੇ ਇੱਥੇ ਪਿੰਡ ਦੁਕਾਨਦਾਰੀ ਕਰਨ ਆਂਦਾ ਸੀ ਜਾਂ? ਇੱਥੇ ਦੁਕਾਨਦਾਰੀ ਕਰਦਾ ਸੀ। ਇੱਥੇ ਦੁਕਾਨਦਾਰੀ? ਹਾਂ। ਉਹ ਜੀ ਸੌਦਾ ਲੈ ਆਉਂਦਾ ਹੁੰਦਾ ਸੀ। ਸੌਦੇ ਲੈ ਆਉਂਦਾ ਹੁੰਦਾ ਸੀ ਦੁਆਲਿਓਂ। ਉਹ ਗਣੇਸ਼ਾ ਤੁਸੀਂ ਇੱਥੇ ਡੁਗਰੀ ਦੀਵਾਨ ਦੀ ਦੁਕਾਨ ਸੀ। ਦੀਵਾਨ ਖੱਤਰੀ। ਅੱਛਾ। ਦੀਵਾਨ ਦੀ ਦੁਕਾਨ ਸੀ। ਡੁਗਰੀ ਆਂਦਾ ਸੀ 6 ਮਹੀਨੇ ਖਾਣ ਲਾ ਤੇ ਮੁੱਕਦੀ ਸਕਦੀ। ਏਡੀ ਵੱਡੀ ਦੁਕਾਨ। ਤੇ ਜਨਾਲੇ ਦੀ ਖੱਤਰੀ ਦੁਕਾਨ ਹੈ ਸੀ। ਹਾਂ,
ਝੁਗਾਲਾ ਤੇ ਬੜਾ ਮੋਟਾ ਨਜ਼ਰ ਸੀ। ਆਹ ਤੇ ਮਾਰ ਜਾ ਰਿਹਾ ਤੇ ਸੁਣਿਆ ਤੇ ਉਹ ਤੁਹਾਨੂੰ ਦੱਸ ਰਿਹਾ। ਅੱਛਾ ਅੱਛਾ ਇਹ ਪੁੱਛੋ, ਕਮਾਲਾ ਪਿੰਡ ਦੀ ਵਜ੍ਹਾ ਤਸਮੀਆ, ਕਮਾਲਾ ਕੋਈ ਬਾਬਾ ਸੀ ਜਿਹਦੇ ਨਾਂ ਤੇ ਪਿੰਡ ਆਬਾਦ ਹੋਇਆ ਜਾਂ ਕੌਣ ਸੀ, ਇਹ ਕੋਈ ਪਤਾ? ਨਹੀਂ ਤੁਹਾਨੂੰ ਨਹੀਂ ਪਤਾ। ਇਹਨਾਂ ਨੂੰ ਪੁੱਛੋ ਕਿ ਇਹਨਾਂ ਕੋਈ ਗੱਲ ਸੁਣੀ ਹੋਏ ਬੁੱਢਿਆਂ ਤੋਂ ਬਾਬੇ। ਡੇਰੇ ਦੇ ਇਹ ਕਮਾਲਾ ਕਿਹਦੇ ਨਾਂ ਦਾ ਪਿਆ ਸੀ? ਕੋਈ ਬਾਬਾ ਸੀ ਜਿਹਦੇ ਨਾਂ ਤੇ ਪਿੰਡ ਸੀ ਕਮਾਲਾ? ਸੀ ਕੋਈ ਹਿੰਦੂ ਸੀ ਜਾਂ ਕੋਈ ਮੁਸਲਮਾਨ ਸੀ? ਕਿਹਦੇ ਨਾਂ ਦਾ ਪਿਆ ਬਣਿਆ? ਨਹੀਂ ਪਤਾ। ਨਹੀਂ ਪਤਾ। ਨਹੀਂ ਆਂਦੇ ਨੇ ਨਾ ਕਮਾਲਾ ਰਿਸ਼ਾਰਾ ਇਹ ਭਰਾ ਹਨ ਜਧਾਲਾ। ਇਹ ਨਹੀਂ ਪਤਾ ਗੱਲ ਇਧਰ ਵੀ ਜ਼ਮੀਨ ਸਣੇ ਲੜਾਈ ਵੀ ਇਹਨਾਂ ਦੀ ਹੋਈ ਸੀ। ਕਿਹਦੀ ਘੁਮਿਆਰਾਂ ਦੀ, ਕਾਰੂਵਾਲੀ ਵਾਲਿਆਂ ਦੀ ਘੁਮਿਆਰਾਂ ਦੀ ਲੜਾਈ ਹੋਈ ਸੀ। ਅੱਛਾ। ਇੱਥੇ ਆ ਜਿਹੜਾ ਭੱਠਾ ਨਹੀਂ ਪਿਆ ਨਾਲਿਆਂ ਪਾਰ ਕਰਨ ਕਾਲੇ ਦੇ ਨਾਲ ਉਲੇ ਪਾਸੇ ਨਾਲੇ ਦੇ ਨਾਲ ਹੀ ਉੱਥੇ ਭਰਿਆ ਤੇ ਗਏ ਹਨ 6-7 ਬੰਦੇ। ਜਲਾਹ ਹਨ, ਇੰਦਰ ਸਿੰਘ ਸੀ, ਜੇਠਾ ਸੀ। ਇਹ ਡੰਗਰ ਲਾ ਕੇ ਵਾਲ ਕੇ ਲਿਆਂਦੇ ਹਨ ਤੇ ਉਹਨਾਂ ਨੇ ਲਾਜ ਪੈ ਗਿਆ। ਅੱਛਾ। ਤੇ ਉਹ ਫਿਰ ਉਧਰ ਮਾਰਿਆ ਨਾ, ਲੜਾਈ ਹੋਈ, ਉਹ ਨਸ ਗਏ। ਉਹ ਜਵਾਨ ਬੜਾ ਸੀ ਉਹ ਜਿਹੜਾ ਇੰਦਰ ਸਿੰਘ 14 ਹੱਥ ਦੀ ਛਾਲ ਮਾਰਦਾ ਹਾਲਾ ਬਾਲ ਬੱਚੇ ਵਾਲਾ। ਇੰਦਰ ਜਿਹੜਾ ਛਾਲ ਮਾਰਦਾ ਸੀ? ਇੰਦਰ ਸਿੰਘ ਇਸ ਪਿੰਡ ਦਾ ਹੀ, ਕਮਾਲੇ ਦਾ ਹੀ? ਆਹੋ। ਅੱਛਾ। ਕੰਮ ਕਰਦਾ ਹਾਂ, ਬੜੀ ਗੱਲ ਹੈ। ਫੇਰ ਵੀ ਬੜਾ ਕੁਝ ਦੱਸਿਆ ਜੀ, ਬੜੇ ਨਾਂ ਕਰਨ ਬੋਲੇ ਹੋ ਗਏ ਨੇ, ਸੁਣਿਆ ਨਹੀਂ ਜਾਂਦਾ। ਉੱਥੇ ਤੇ ਬਥੇਰੀਆਂ ਗੱਲਾਂ ਕਰਨਾ ਸਿਆਣ ਸਿੰਘ ਨਾਲ ਦੇ ਹੈ, ਉਹਨਾਂ ਦੇ ਬਥੇਰੀਆਂ ਗੱਲਾਂ ਤੂੰ ਕਰਨਾ। ਉਹ ਆਂਦਾ ਮੈਂ ਉਹਨੂੰ ਮਿਲਣ ਆਉਣਾ, ਉਹ ਆਂਦਾ ਮੈਂ ਇਸਮਾਈਲ ਨੂੰ ਮਿਲਣ ਆਉਣਾ, ਉਹ ਮੇਰਾ ਯਾਰ ਹੈ। ਗੱਲ ਸੁਣ ਮੇਰੀ, ਦਿਮਾਗ ਦੀਆਂ ਗੱਲਾਂ ਨੇ ਸਾਰੀਆਂ, ਤਾਕਤ ਦੀ ਗੱਲ ਹੈ। ਕਈ ਇਹ ਲੋਹਾਰਾਂ ਨਹੀਂ ਆਪਣੀਆਂ ਸੋਚਾਂ ਵਿੱਚ ਆਪੇ ਮਾਰੀ ਜਾਈਦਾ। ਹਾਂ, ਤੁਸੀਂ ਲੱਤ ਨੂੰ ਵਿਖਾੜਿਆ ਕਈ ਵਾਰ। ਮੈਂ ਤੇ ਕਿਸੇ ਨੇ ਗੱਲ ਨਾ ਸੁਣੀ। ਮੇਰੀ ਗੱਲ ਹੀ ਨਹੀਂ ਕਿਸੇ ਸੁਣੀ। ਹੁਣ ਸੰਭਾਲ ਕੇ ਤੇ ਘੁਮਿਆਰ ਨਾਲੇ ਲੋਹਾਰ ਸੋਚਾਂ ਵੀ ਕਈ ਬੰਦੇ ਨੂੰ ਪੈ ਜਾਂਦੀਆਂ ਨੇ। ਆ ਫਲਾਣਾ ਢੀਂਗੜਾ ਇੰਜੇ ਹੋਇਆ, ਨਹੀਂ ਦਿਮਾਗ ਕੰਮ ਕਰਦਾ। ਅੱਛਾ, ਗੁਰਦੁਆਰਾ ਹੈ ਸੀ? ਮਸਜਿਦ ਹੈ? ਮਸਜਿਦ ਜਿੱਥੇ ਅੱਜ ਗੁਰਦੁਆਰਾ ਜਿੱਥੇ ਉੱਥੇ ਹੀ। ਵਾਹ। ਗੁਰਦੁਆਰਾ ਮਸਜਿਦ ਵੀ ਹੈ। ਗੁਰਦੁਆਰੇ ਜਗ੍ਹਾ ਜਿਹੜੀ ਉਹਨਾਂ ਲਈ ਭਰਾਵਾ ਉਹਦੇ ਆਈ। ਠੀਕ ਹੈ। ਮਤਲਬ ਉੱਥੇ ਉਹਨਾਂ ਕੋ ਵੰਡ ਵੰਡ ਕੇ ਹਵੇਲੀ ਮਾਰੀ ਲਈ ਬਣਾ। ਠੀਕ। ਮਕਾਨ ਉਹਨਾਂ ਹੋਰ ਢਿੱਠਾ ਕੋ 2 ਸਾਲ ਹੋ ਗਏ ਨੇ। ਅੱਛਾ। ਲੀਟਾਂ ਜਿਹੜੀਆਂ ਨੇ ਹੈ ਨੇ ਲੱਗੀਆਂ ਉੱਥੇ। ਠੀਕ ਹੈ, ਠੀਕ ਹੈ, ਠੀਕ ਹੈ। ਤੇ ਇਹ ਸਾਡੇ ਨਾਲ ਇੱਕ ਬਜ਼ੁਰਗ ਹੋਰ ਮੌਜੂਦ ਨੇ ਜੀ। ਹਾਂਜੀ, अस्सलाम वालेकुम ਜੀ, ਕੀ ਹਾਲ ਹੈ? ਸਭ ਠੀਕ ਠਾਕ? ਅੱਲਾ ਦੀ ਰਹਿਮਤ ਤੇ ਮੌਲਾ ਜੀ। ਆਪਣਾ ਨਾਮ ਦੱਸੋ ਜੀ ਸਭ ਤੋਂ ਪਹਿਲੇ। ਹਾਜੀ ਮੁਹੰਮਦ ਬੂਟਾ ਜੀ। ਹਾਜੀ ਮੁਹੰਮਦ ਬੂਟਾ ਸਾਹਿਬ। ਤੁਹਾਡੇ ਵਾਲਦ ਸਾਹਿਬ ਦਾ ਨਾਮ? ਕਾਲੇ ਖਾਂ। ਕਾਲੇ ਖਾਂ। ਕਾਲੇ ਖਾਂ, ਜਿਨ੍ਹਾਂ ਨੂੰ ਬਾਬਾ ਜੀ ਨਿਸ਼ਾਨ ਸਿੰਘ ਆਪਣੀ ਵੀਡੀਓ ਵਿੱਚ ਆਂਦੇ ਨੇ ਕਾਲੂ ਖਾਂ। ਕਾਲੂ ਖਾਂ ਮਤਲਬ ਕਾਲੂ ਖਾਂ ਬੇਸਿਕਲੀ ਕਾਲੇ ਖਾਂ ਸੀ ਨਾਮ ਉਹਨਾਂ ਦਾ, ਸਹੀ ਸਿੱਧਾ। ਤੇ ਕਾਲੇ ਖਾਂ ਜੀ ਦੇ ਬਾਬੇ ਦਾ ਨਾਮ ਕੀ ਸੀ, ਦਾਦੇ ਦਾ? ਰਮਜ਼ਾਨ। ਅੱਛਾ, ਤੁਸੀਂ ਵੀ ਐਸੇ ਹੀ ਫੈਮਿਲੀ ਚੋਂ? ਠੀਕ ਠੀਕ, ਵਾਹ ਜੀ ਵਾਹ, ਠੀਕ ਹੋ ਗਿਆ। ਬਾਬੇ ਰਮਜ਼ਾਨ ਦਾ ਜਿਹੜਾ ਬਚਨ ਸੀ ਨਾ ਸਰਦਾਰਾਂ ਨਾਲ, ਬਚਨ ਯਾਨੀ ਕਸਮ, ਭਾਈ ਕਾਲੇ ਖਾਨ ਤੂੰ ਇਹਨਾਂ ਨੂੰ ਆਪਣੀ ਕਸਟਡੀ ਚ, ਆਪਣੀ ਰੱਖਿਆ ਵਿੱਚ ਇਹਨਾਂ ਨੂੰ ਤੂੰ ਕੈਂਪ ਤੱਕ ਪਹੁੰਚਾ ਕੇ ਆਣਾ, ਉਹ ਬਾਬੇ ਕਾਲੇ ਖਾਨ ਨੇ ਨਿਭਾਈ। ਤੇ ਦੇਖੋ ਅੱਜ 75 ਸਾਲ ਗੁਜ਼ਰਨ ਤੋਂ ਬਾਅਦ ਉਹਨੇ ਬੁਲਾਇਆ, ਫਿਰ ਅਸੀਂ ਗਏ ਵੀ ਆ, ਕਰਤਾਰਪੁਰ ਗਏ ਵੀ। ਜੀ ਜੀ। ਉਸ ਨੇਕੀ ਨੂੰ ਯਾਦ ਰੱਖਿਆ। ਜਦੋਂ ਸਿਆਣੇ ਕਹਿੰਦੇ ਨੇ ਬਈ ਨੇਕੀ ਕਦੇ ਨਹੀਂ ਮਰਦੀ, ਪਰ ਨੇਕੀ ਦੀ ਜ਼ਵਾਲ ਨਹੀਂ। ਉਹ ਬੜਾ ਵੱਡਾ ਕੰਮ ਕੀਤਾ ਬਾਬੇ ਕਾਲੇ ਖਾਨ ਜੀ ਨੇ, ਇਨਸਾਨੀਅਤ ਦੇ ਅਲੰਬਰਦਾਰ ਨਿਕਲੇ। ਤੇ ਇਹ ਜਦ ਤੁਸੀਂ ਗੱਲਾਂ ਸੁਣੀਆਂ, ਅੱਜ ਤੋਂ 1 ਸਾਲ ਪਹਿਲੇ ਇੰਟਰਵਿਊ ਅਪਲੋਡ ਹੋਇਆ, ਤੇ ਤੁਹਾਨੂੰ ਖੁਸ਼ੀ ਹੋਈ ਆਪਣੇ ਵਾਲਦ ਸਾਹਿਬ ਦਾ ਨਾਮ ਸੁਣ ਕੇ? ਨਹੀਂ, ਬੜੀ ਖੁਸ਼ੀ ਹੋਈ ਇਹਦਾ ਆ ਕੇ ਜੀ। ਅੱਛਾ, ਉਦੋਂ ਵੱਡੀ ਕਈ ਹੋਣੀ ਹੈ। ਠੀਕ ਹੈ। ਤੇ ਫਿਰ ਪਿੱਛੇ ਜੀ ਬਾਬਾ ਜੀ ਇੱਕ ਉਹ ਕਮਾਲ ਅੱਜ ਤੋਂ 75 ਸਾਲ ਪਹਿਲੇ ਪਿੰਡ ਕਮਾਲਾ ਦੇ ਲੋਕਾਂ ਨੇ ਕੀਤਾ
ਫਿਰ 75 ਸਾਲ ਗੁਜ਼ਰਨ ਤੋਂ ਬਾਅਦ ਇੱਕ ਹੋਰ ਕਮਾਲ ਕੀਤਾ ਕਿ ਅਸੀਂ ਤੁਸੀਂ ਗਏ ਆ ਸਾਰੇ ਉੱਥੇ ਮਿਲ ਕੇ ਆਏ ਮਿਲ ਕੇ ਆਏ ਆ ਠੀਕ ਹੈ ਉਹ ਗੱਡੀਆਂ ਗਈਆਂ ਦੱਸੋ ਵਿਚਾਰੇ। ਕਿਹਦਾ ਐਕਸਪੀਰੀਅੰਸ ਰਿਹਾ ਤੁਹਾਡਾ ਬੜਾ ਅੱਛਾ ਰਿਹਾ ਅਸੀਂ ਕਿਦੋਂ ਗਏ ਆ ਤੇ ਜਦੋਂ ਵੇਖਿਆ ਉਹ ਸਾਨੂੰ ਛਾਲਾ ਮਾਰਦਾ ਆਇਆ ਸਾਡੇ ਕੋਲ ਜੱਫਾ ਮਾਰਿਆ ਫਿਰ ਭੰਗੜਾ ਪਾਇਆ। ਭੰਗੜਾ ਪਾਇਆ ਉੱਥੇ 18-20 ਬੰਦੇ ਗਏ ਆ ਅੱਛਾ ਤੇ ਸਾਡੇ ਕੋਲ ਘੰਟਾ 3-4 ਘੰਟੇ ਹੀ ਬੈਠੇ ਰਹੇ ਇਕੱਠੇ ਤੇ ਫਿਰ ਅੱਲਾ ਕੀਤਾ ਤੇ ਹਰ ਸ਼ਹਿਰ ਦੀ ਉਹਦੀ ਖਿਦਮਤ ਕੀਤੀ ਹੈ। ਜੋ ਬੰਦੇ ਆਏ ਸੀ ਉੱਥੋਂ ਜਿਹੜੇ ਨਾਲ ਆਏ ਸੀ ਉਹ ਬੜੇ ਪਰੇਸ਼ਾਨ ਹੋਏ ਨੇ। ਸਰਦਾਰ ਅਵਤਾਰ ਸਿੰਘ ਹਾਂ ਮੈਂ ਤਾਂ ਸਾਨੂੰ ਆਖਿਆ ਯਾਰ ਪਰੇਸ਼ਾਨੀ ਜਿਹੜੀ ਤੁਹਾਨੂੰ ਕੋਈ ਜ਼ਰੂਰਤ ਹੈ ਪੈਸੇ ਧੇਲੇ ਦੀ ਫਿਰ ਉਹਨੇ ਸ਼ਾਨ ਸਿੰਘ ਨੇ ਪੈਸੇ ਕੱਢੇ ਨੇ ਅੱਛਾ ਫਿਰ ਜਿੰਨੇ ਬੰਦੇ ਆਏ ਨੇ ਨਾ ਹਾਂ ਉਹਨੇ ਮੈਂ 500 ਰੁਪਇਆ ਦੇਣਾ ਵਾ ਹਾਂ ਮੈਂ ਉਹ ਗੁਥਲੀ ਚ ਕੱਢ ਕੇ ਪੈਸੇ ਮੈਂ ਕਿਹਾ ਸਾਡੇ ਕੋਲ ਸਰਦਾਰ ਜੀ ਬੜੇ ਪੈਸੇ ਨੇ ਅੱਲਾ ਦਾ ਸ਼ੁਕਰ ਹੈ ਹਾਂ ਤੁਹਾਨੂੰ ਜ਼ਰੂਰਤ ਹੈ ਤੁਸੀਂ ਲੈ ਜਾਓ। ਅੱਛਾ ਫਿਰ ਸਾਡੇ ਨਾਲ ਬੜਾ ਸਿਆ ਉੱਥੇ ਕੋਲ ਡੋਲ ਕੇ ਤੇ ਬੜਾ ਸਾਨੂੰ ਯਾਦ ਕਰਦਾ ਹੈ। ਮੈਂ ਕਿਹਾ ਤੂੰ ਉੱਥੇ ਆਨਾ ਕਾਲੂ ਖਾਨ ਨੇ ਮਈਆਂ 4 ਮੇਰੀਆਂ ਲੈ ਲਈਆਂ ਨੇ ਹਾਂ। ਆਖਰ ਤੇ ਤੂੰ ਇਹ ਕੀ ਰੌਲਾ ਪਾਤਾ ਬਾਈ ਸਾਰੀ ਸਿਫਤ ਸਲਾਹ ਕਰਕੇ ਅੱਛਾ ਤੇ ਆਖ ਲਗਾ ਯਾਰ ਕੋਈ ਗੱਲ ਨਹੀਂ ਮੇਰਾ ਆਪਣਾ ਹੀ ਤੇ ਮੈਂ ਮਈਆਂ ਦੇ ਆਇਆ ਮੈਂ ਕਿਹਾ ਤੂੰ ਤੇ ਨੜ ਤੇ ਚਾੜਿਆ ਕਾਲੂ ਖਾਨ ਨੇ ਆਖਰ ਤੇ ਮੈਂ ਆਖਿਆ ਮਈਆਂ 4 ਇੱਕ ਲਈਆਂ ਨੇ ਉਹਨੇ ਸਾਡੇ ਕੋਲ ਅਸੀਂ ਦੇ ਕੇ ਆਏ ਆ ਤੇ ਸਾਡੀ ਬੜੀ ਮੁਹੱਬਤ ਕੀਤੀ ਹੈ ਜੀ ਉਹਨੇ ਤੇ ਸ਼ਾਨ ਸਿੰਘ ਇੱਥੇ ਆਏ ਪਾਕਿਸਤਾਨ ਚ ਅਸੀਂ ਨਾਲ ਲੈ ਕੇ ਆਵਾਂਗੇ ਅੱਛਾ ਵਾਗੇ ਬਾਰਡਰ ਤੋਂ ਵਾਹ ਜੀ ਫਿਰ ਅਸੀਂ ਖਰਚ ਕਰਾਂਗੇ ਔਰ ਕਾਫੀ ਠੀਕ ਹੈ ਸਾਰੇ ਜ਼ਿਲ੍ਹੇ ਸਿਆਲਕੋਟ ਦੇ ਸਾਰੇ ਕਰਾਵਾਂਗੇ। ਹਾਂ ਹਾਂ ਤੇ ਠੀਕ ਹੈ। ਕੱਪੜੇ ਦਿਆਂ ਦੇ ਲੈ ਕੇ ਹਰ ਸ਼ਹਿਰ ਲੈ ਕੇ ਵਾਹ ਜੀ ਵਾਹ। ਫੁੱਲ ਪਾਵਾਂ ਦੇ ਪੈਸੇ ਦੇਵਾਂ ਉਹ ਬਾਬਾ ਤੇ ਅੱਗੇ ਵੀ ਗੱਲ ਕਰਦਾ ਮੈਨੂੰ ਉਹਨਾਂ ਨੇ ਹਾਰਾਂ ਚ ਨੱਪਤਾ ਹੈ ਕਿਤੇ ਬੜੀ ਮੁਹੱਬਤ ਕੀਤੀ ਜੀ ਤੁਸੀਂ। ਮੁਹੱਬਤ ਨਹੀਂ ਹੈ ਸਾਡੀ ਉਹਨਾਂ ਹੋਈ ਅੱਛਾ ਨਹੀਂ ਹੋਈ ਦਿਲ ਤੇ ਚਾਹ ਨਹੀਂ ਲੱਥੇ ਪੁਰਾਣੀਆਂ ਗੱਲਾਂ ਉਹ ਨਹੀਂ ਇਸ ਵਾਸਤੇ ਲੱਗੇ ਨੇ ਅਸੀਂ ਕੱਪੜੇ ਲਿਖਣ ਸੀ ਉਹਦੇ ਵਾਸਤੇ ਅੱਛਾ ਉਹਨੇ ਰਾਤ ਨੂੰ ਟੈਲੀਫੋਨ ਕੀਤਾ ਪਰ ਅੱਛਾ ਉਹਨੇ ਆਖਿਆ ਵੀ ਤੁਸੀਂ ਨਾ ਕੋਈ ਸ਼ੈ ਨਾ ਲੈ ਕੇ ਆਓ ਆਉਣ ਨਹੀਂ ਦੇਣਾ ਕਿਸੇ ਨੂੰ। ਇੱਕ ਡਿਮਾਂਡ ਉਹਨਾਂ ਕੀਤੀ ਸੀ 5 ਕਿਲੋ ਚੌਲ ਮੇਰੇ ਲਈ ਲੈ ਕੇ ਆਉਣਾ ਜੇ ਪਿੰਡੋਂ ਮੈਨੂੰ ਆ ਬਾਹਰ ਕਹਿਣ ਲੱਗੇ ਜੀ ਤੁਹਾਨੂੰ ਨੰਗਣ ਨਹੀਂ ਲੰਘਣ ਦਿੰਦੇ ਨਹੀਂ ਇਹ ਪ੍ਰੋਬਲਮ ਬਣੀ ਫਿਰ ਉਹਨੇ ਖੜੇ ਤੇ ਆਪਣਾ ਸਰ ਤੁਸੀਂ ਵੀ ਗਏ ਸੋ ਹਾਂ ਜੀ, ਗਿਆ। ਵਾਹ ਜੀ ਵਾਹ ਠੀਕ ਹਾਲਾਂਕਿ ਤੁਹਾਡੇ ਬਜ਼ੁਰਗ ਡਿਸਟ੍ਰਿਕਟ ਜੰਮੂ ਤੋਂ ਸਨ ਜੰਮੂ ਤੋਂ ਜਾਣਾ ਚਲੋ ਮੈਂ ਤੁਹਾਡੇ ਨਾਲ ਬਾਅਦ ਚ ਕਲਿੱਪ ਬਣਾਉਣਾ ਤੁਹਾਡੇ ਨਾਲ ਛੋਟਾ ਅੱਛਾ ਬਾਬਾ ਨਿਸ਼ਾਨ ਸਿੰਘ ਫਿਰ ਖੁਸ਼ ਹੋ ਕੇ ਖੁਸ਼ ਹੋ ਕੇ ਗਿਆ ਤੇ ਭੰਗੜਾ ਪਾਇਆ ਤੂੰ ਬੜਾ ਹਾਂਜੀ ਹਾਂਜੀ ਇੱਕ ਭੰਗੜਾ ਪਾਇਆ ਭੰਗੜਾ ਭੰਗੜਾ ਪਾਇਆ ਪਾਇਆ ਠੀਕ। ਬੜਾ ਖੁਸ਼ ਆਂਦਾ ਮੈਂ ਮੁੰਡਾ ਬਣ ਗਿਆ ਅੱਛਾ ਆਂਦਾ ਮੈਂ ਮੁੰਡਾ ਬਣ ਗਿਆ। ਮੁੰਡਾ ਬਣ ਗਿਆ ਫਿਰ ਮਿੱਟੀ ਨਾਲ ਪਿਆਰ ਹੈ ਹੋਰ ਇੱਥੇ ਕੀ ਮਾਮਲਾ ਦੋਨਾਂ ਦਾ ਬੜੀ ਗੱਲ ਮਿੱਟੀ ਨਾਲ ਪਿਆਰ ਹੈ ਮਿੱਟੀ ਨਾਲ ਇਹ ਵੀ ਚਲੋ ਉਹਨੇ ਯਾਦ ਕੀਤਾ ਹੈ। ਉਹਨੇ ਉਹ ਸਾਲ 1.5 ਸਾਲ ਦੀ ਇਹ ਗੱਲ ਕੋ ਬੰਦਾ ਹੀ ਅੱਲਾਹ ਦਾ ਉਹਨੂੰ ਮਿਲਿਆ ਉਹਨੇ ਵਿਚਾਰੇ ਨੇ ਪੂਰੀ ਮਿਲਾਪ ਉਹ ਕਿੰਗਰੇ ਦਾ ਬੰਦਾ ਹੈ। ਆਓ ਇਮਤਿਆਜ਼ ਸਾਹਿਬ ਇਮਤਿਆਜ਼ ਸਾਹਿਬ। ਹਾਂ, ਇਮਤਿਆਜ਼ ਉਹਨਾਂ ਉਹਦੀ ਕੋਸ਼ਿਸ਼ ਨਾਲ ਸਾਰੇ ਦਿਨ ਕੰਮ ਉੱਥੇ ਆਇਆ ਇਹਦਾ ਦਿਨ ਆਇਆ ਉਹ ਉਹਨੇ ਫਿਰ ਮਾਮਲੇ ਤੋਂ ਟੂਰਿਆ ਉਹਨੇ ਫਿਰ ਦੱਸਿਆ ਕਿ ਭਾਈ ਇਦਾਂ ਕਰਕੇ ਇੱਕ ਵੀਡੀਓ ਅਪਲੋਡ ਹੋਈ ਹੈ ਠੀਕ 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 ਹੈ ਠੀਕ ਅੱਜ ਵੀ ਸ਼ਾਨ ਸਿੰਘ ਆਏ ਅਸੀਂ ਅੱਲਾਹ ਦੇ ਹੁਕਮ ਨਾਲ ਉਹਨੂੰ ਪੂਰਾ ਬਲਕਿ ਬਾਬਾ ਪਹਿਚਾਣ ਕਰਾਵਾਂਗੇ ਪੂਰੀ ਪਹਿਚਾਣ ਕਰਾਵਾਂਗੇ ਅੱਲਾਹ ਦੇ ਠੀਕ ਹੈ ਜੀ ਹਾਂਜੀ ਠੀਕ ਹੋਰ ਕੋਈ ਗੱਲਬਾਤ ਬਾਬਾ ਜੀ ਕੋਈ ਤੁਹਾਡੇ ਵੱਲੋਂ ਕਿਹਾ ਸਭ ਅਸੀਂ ਬੜੇ ਰਾਜੀ ਹੋਏ ਹਾਂ ਉਹਦੇ ਵੇਖ ਕੇ ਅੱਛਾ ਹਾਂ। ਠੀਕ ਆ ਸਾਡੇ ਪਿੰਡ ਦਾ ਬੰਦਾ ਸਾਡੇ ਪਿੰਡ ਦਾ ਬੰਦਾ ਮਿਲਿਆ ਜੀ ਬਾਬੇ ਦੀ ਕਬਰ ਫੋਟੋ ਖਿੱਚ ਕੇ ਖਾੜੋ ਹਾਂਜੀ ਹਾਂਜੀ ਜ਼ਰੂਰ ਹੈ ਜ਼ਰੂਰ। ਇਹ ਪਹਿਲਾਂ ਫੋਟੋ ਖਿੱਚ ਕੇ ਉਹਨੂੰ ਵਿਖਾਲਣੀ ਆ ਹੈਂ? ਠੀਕ ਤੇਰੇ ਬੜੇ ਰਾਜੀ ਹੋਏ 2-3 ਘੰਟੇ 4 ਘੰਟੇ ਪੰਜ ਬੈਠੇ ਚਾਰ ਰਹੇ ਘੰਟੇ ਬੈਠੇ ਰਹੇ ਆ ਗੱਲਾਂ ਬਾਤਾਂ ਕਰਦੇ ਰਹੇ ਆ ਜਾਂਦਿਆਂ ਨੂੰ ਵਿਦਿਆ ਕੀਤਾ ਫਿਰ ਉਹਨੂੰ ਹਾਲੇ ਇਹ ਇੱਥੇ ਦੇ ਰਹਿਣ ਵਾਲੇ ਨਹੀਂ ਤੇ ਇੱਥੇ ਦੇ ਰਹਿਣ ਵਾਲੇ ਨਹੀਂ ਲੇਕਿਨ ਪਿੰਡ ਦੇ ਬੰਦੇ ਦਾ ਨਾਂ ਸੁਣ ਕੇ ਅਸੀਂ ਵੀ ਗਏ ਵੀ ਚਲੋ ਸਾਨੂੰ ਬੜੀ ਖੁਸ਼ੀ ਹੋਈ ਇਸ ਚੀਜ਼ ਦੀ ਕੋਈ ਨੇ ਆਪਣੀ ਮਿੱਟੀ ਨੂੰ ਯਾਦ ਕੀਤਾ ਹੋਇਆ ਠੀਕ ਅੱਜ ਕੌਣ ਯਾਦ ਕਰਦਾ ਕੋਈ ਨਹੀਂ ਯਾਦ ਕਰਦਾ ਠੀਕ ਠੀਕ ਅੱਛਾ ਜੀ ਘੁੰਮਣ ਸਰਦਾਰ 1947 ਵੇਲੇ ਇੱਥੋਂ ਇਸ ਪਿੰਡ ਤੋਂ ਉੱਠ ਕੇ ਉਧਰ ਟੁਰ ਗਏ ਤੇ ਉਹਨਾਂ ਦੀ ਜਗ੍ਹਾ ਤੇ ਆ ਕੇ ਦੱਸਿਆ ਕਿ ਭਾਈ 2 ਤੋਂ 3 ਘਰ ਡਿਸਟ੍ਰਿਕਟ ਜੰਮੂ ਤੇ ਆ ਕੇ ਬੈਠੇ ਜੋ ਜਿਨ੍ਹਾਂ ਦਾ ਤਾਲੁਕ ਗੁੱਜਰ ਭਰਾ ਦੇ ਨਾਲ ਹੈ। ਉਹਨਾਂ ਵਿੱਚ ਇੱਕ ਘਰ ਤੁਹਾਡਾ ਵੀ ਹੈ ਤੁਹਾਡੇ ਬਜ਼ੁਰਗ ਵੀ ਨੇ। ਕਿਹੜਾ ਸੀ ਆਪਣਾ ਪਿਛਲਾ ਐਡਰੈਸ ਸਾਡਾ ਐਡਰੈਸ ਸੀ ਪਿੰਡ ਸਾਡਾ ਖੇਪੜ ਸੀ ਖੇਪੜ ਅਸੀਂ ਨਵਾਂ ਸ਼ਹਿਰ ਸੀ ਅੱਛਾ ਜ਼ਿਲ੍ਹਾ ਜੰਮੂ ਸੀ ਜ਼ਿਲ੍ਹਾ ਜੰਮੂ ਜ਼ਿਲ੍ਹਾ ਜੰਮੂ ਠੀਕ ਠੀਕ ਹੈ ਤੇ ਕੀ ਗੱਲਾਂ ਕਰਦੇ ਸਨ ਬਾਬੇ ਬਜ਼ੁਰਗ ਖੇਪੜ ਨੂੰ ਲੈ ਕੇ ਕਿ ਸਾਰਾ ਪਿੰਡ ਗੁਜਰਾਂ ਦਾ ਸੀ ਜਾਂ ਹੋਰ ਵੀ ਬਰਾਦਰੀ ਨਹੀਂ ਹੋਰ ਬਰਾਬਰੀਆਂ ਵੀ ਇਸ ਨੂੰ ਸੀ ਅੱਛਾ ਛੋਟਾ ਹੀ ਪਿੰਡ ਏਡਾ ਵੱਡਾ ਪਿੰਡ ਨਹੀਂ ਸੀ ਯਾਰ ਠੀਕ ਹੈ ਉਹ ਦੱਸ ਜਣ ਫਿਰ ਉਦੋਂ ਇੱਥੇ ਪਾਣੀ ਛਾਣੀ ਦਾ ਕੋਈ ਇੰਤਜ਼ਾਮ ਨਹੀਂ ਸਾਡੇ ਨਹਿਰੀ ਪਾਣੀ ਹੁੰਦਾ ਸੀ ਆ ਜੀ ਨਵਾਂ ਸ਼ਹਿਰ ਇਹ ਕਿ ਹੁਣ ਆਣ ਕੇ ਪਾਣੀ ਛਾਣੀ ਟਰਪੈਨਾ ਬਿਜਲੀ ਸਾਰੇ ਮਾਮਲਾ ਤੋਂ ਨਹੀਂ ਤੇ ਨਹੀਂ ਸੀ ਹੁੰਦਾ ਪਹਿਲਾਂ ਪਾਣੀ ਛਾਣੀ ਕਰਤਾ ਇੱਥੇ ਕੋਈ ਨਹੀਂ ਸੀ ਹੁੰਦਾ ਇਸ ਇਹ ਤਰ੍ਹਾਂ ਖੂਹ ਹੁੰਦਾ ਸੀ ਸਿਰ 'ਚ ਬੈਠੇ ਆ ਨਾ ਅੱਛਾ
ਇੱਕ ਹੁੰਦਾ ਜੀ ਇੱਥੋਂ ਸਾਰਾ ਪਿੰਡ ਪਾਣੀ ਪੀਂਦਾ ਹੁੰਦਾ ਕੱਢ ਕੇ। ਠੀਕ ਉਸ ਤੋਂ ਬਾਅਦ ਅੱਲਾ ਦੀ ਰਹਿਮਤ ਹੋਈ, ਨਲਕੇ ਲੱਗ ਗਏ, ਉਹ ਮੋਟਰਾਂ ਲੱਗ ਗਈਆਂ, ਜਦੀਦ ਦੌਰ ਆ ਗਿਆ ਦੌਰ ਆ ਗਿਆ, technology। ਅੱਲਾ ਦੀ ਰਹਿਮਤ ਹੋ ਗਈ। ਠੀਕ ਹੈ। ਤੇ ਇਹ ਤੁਹਾਨੂੰ ਪਤਾ ਵੇ ਕਿ ਖੇਪੜ ਦੇ ਜਿਹੜੀ ਮੋਸਟਲੀ ਗੁੱਜਰ ਬਰਾਜ ਤੁਹਾਡਾ ਤੇ ਇੱਥੇ ਇੱਕ ਘਰ ਆ ਕੇ ਬੈਠਾ ਨਾ, ਇੱਕ ਤਾਇਆ ਸਾਡਾ, ਇੱਕ ਤੁਸੀਂ ਇੱਕ ਤਾਇਆ, ਤੇ ਬਾਕੀ ਦੇ ਜਿਹੜੇ ਖੇਪੜ ਦੇ ਲੋਕ ਸਾਨੂੰ ਕਿੱਥੇ ਜਾ ਹੋਰ ਨਾ ਪਿੰਡਾਂ 'ਚ ਕਿੱਥੇ ਬਾਬੇ ਮਾਲੀ ਜਾ ਕੇ ਬੈਠੇ ਨੇ, ਮਾਲੀ ਬਾਬਾ ਕਰਨ ਕਿੱਥੇ ਇਹ ਬਾਹਰ ਨੇ ਅੱਗੇ ਇਹ ਬਾਜਰੇ ਦੇ ਨਾਲ। ਅੱਛਾ ਮਾਲਾ ਮੈਂ ਜਾਣਨਾ। ਅੱਛਾ ਉੱਥੇ ਬੈਠੇ ਨੇ। ਉੱਥੇ ਬੜੀ ਬਰਾਦਰੀ ਹੈ ਸਾਡੀ, ਅਕਸਰੀਅਤ ਉੱਥੇ ਕੁਝ ਫੂਡ ਚੱਕ ਨੇ, ਦੋ ਚਾਰ ਘਰ। ਅੱਛਾ ਅੱਛਾ ਇੱਕ ਘਰ ਰੁਕਣਾ ਬਾਦ ਵੀ ਐਸੀ। ਠੀਕ ਹੈ, ਸਾਰੇ ਇਕੱਠੇ ਨਹੀਂ ਹੈ। ਜੀ 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 ਸਹੀ ਸਹੀ ਠੀਕ। ਤੇ ਤੁਹਾਡਾ ਕੁਝ ਟਾਈਮ ਗੁਜ਼ਰਿਆ ਤੁਹਾਡੇ ਵਾਲਾ ਸਾਹਿਬ ਨਾਲ ਗੱਲਾਂ ਯਾਦ ਕਰਦੇ ਸਨ ਪਿੰਡ ਨੂੰ, ਆਪਣੀ ਪਿਛਲੀ ਧਰਤੀ ਨੂੰ? ਆਹੋ ਪਿਛਲੀ ਧਰਤੀ ਤੇ ਪਹਿਲਾਂ ਜੰਮਿਆ ਬੜਾ ਜਾਣਾ ਹੈ। ਤਾਇਆ ਸਾਡਾ ਯੂ ਆਹਰੀ ਕੰਮ 30 ਸਾਲ ਹੋ ਗਏ ਬਹੁਤ ਹੋਏ ਨੇ। ਤਾਇਆ ਸਾਡਾ ਮੇਰਾ 2007 ਤੋਂ ਹੋਏ ਹਨ, 2 ਸਾਲ ਬਾਅਦ ਉਹ ਆਹਰੀ ਦਮ ਦਾ ਤੇ ਇਹੋ ਯਾਦ ਕਰਾਂਗੇ ਯਾਰ ਅਸੀਂ ਪਿੰਡ ਟੁਰ ਜਾਣਾ, ਸਾਨੂੰ ਪਿੰਡ ਜਾਣਦੇ ਹੁੰਦੇ ਸੀ ਪਿੰਡ। ਸਹੀ ਹੈ। ਹਾਂ ਸਭ ਬਹੁਤ ਸਾਰਾ ਇਸ ਤਰ੍ਹਾਂ ਵੀ ਹੋਇਆ, ਬਹੁਤ ਸਾਰੇ ਜਗ੍ਹਾ ਇਸ ਤਰ੍ਹਾਂ ਵੀ ਅੱਜ ਵੀ ਇਹ ਕਿ ਜਿਹੜੇ ਜੰਮੂ ਦੇ ਲੋਕ ਸਨ ਉਹਨਾਂ ਦੇ ਅੱਧੇ ਰਿਸ਼ਤੇਦਾਰ ਉਧਰ ਵੀ ਰਹਿ ਗਏ, ਆਪਣੇ ਕੋਲ ਰਹਿ ਗਏ, ਆਪਣੇ ਖਾਨਦਾਨ ਚੋਂ। ਸਾਡਾ ਕੋਈ ਨਹੀਂ। ਅੱਛਾ ਤੁਹਾਡੇ ਸਾਰੇ ਇੱਧਰ ਹੀ ਆ ਸਾਡੇ ਗਏ। ਜਿਹੜੇ ਸਾਡੇ ਵਾਲ ਸਾਹਿਬ ਆਏ ਨੇ, ਬਾਕੀ ਜਿਹੜੇ ਹਨ ਉੱਥੇ ਕੈਂਪ ਉਹਨਾਂ ਨੇ ਬਣਾਇਆ ਸੀ, ਕੁੱਤੇ ਸ਼ਹੀਦ ਹੋ ਗਏ ਸਨ। ਸਹੀ ਹੈ। ਠੀਕ ਠੀਕ। ਦਾਦੀ ਸਾਡੀ ਆਈ ਸੀ, ਉਹ ਕੁੰਨਣ ਪਰ ਫੌਤ ਹੋ ਗਈ ਸੀ 6 ਮਹੀਨੇ ਤੋਂ ਬਾਅਦ। ਜੀ ਜੀ ਉਹ ਡਾਲੂ ਵਾਲੀ ਗੁੰਦਨ ਕੋਲ। ਅੱਛਾ 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 ਠੀਕ ਹੈ ਠੀਕ ਹੈ। ਅੱਛਾ ਮਾਲੀ ਨੁਕਸਾਨ ਤੇ ਹੋਇਆ ਹੀ ਹੋਇਆ, ਜਾਨੀ ਨੁਕਸਾਨ ਵੀ ਹੋਇਆ ਤੁਹਾਡਾ। ਅੱਛਾ ਲੋ ਜੀ ਸਾਡੇ ਨਾਲ ਹਾਜੀ ਮੁਹੰਮਦ ਬੂਟਾ ਸਾਹਿਬ, ਬਾਬੇ ਕਾਲੇ ਖਾਨ ਜੀ ਦੇ ਵੱਡੇ ਪੁੱਤਰ। ਇਸੇ ਤਰ੍ਹਾਂ ਹੀ ਗੱਲ, ਬਾਬੇ ਕਾਲੇ ਖਾਨ ਜੀ ਦੇ ਕਿੰਨੇ ਪੁੱਤਰ ਹੋਏ ਜੀ? ਕਿ ਤੁਸੀਂ ਕਿੰਨੇ ਭਾਈ? 4 ਪੁੱਤਰ ਹੋਏ, ਸਭ ਤੋਂ ਵੱਡੇ ਤੁਸੀਂ ਹੋ, ਔਰ ਤੁਹਾਡੇ ਤੋਂ ਛੋਟੇ ਜਿਹੜੇ ਸਾਡੇ ਨਾਲ ਪਏ ਸਨ। ਠੀਕ ਹੈ। ਇੱਕ ਭਾਈ ਫੌਤ ਹੋ ਗਿਆ, ਇੱਕ ਭਾਈ ਤੁਹਾਡਾ ਫੌਤ ਹੋ ਗਿਆ। ਠੀਕ ਹੈ। ਚਲੋ ਜੀ ਅਸੀਂ ਹੁਣ ਬਾਬੇ ਕਾਲੇ ਖਾਨ ਦੇ ਡੇਰੇ ਜਾ ਰਹੇ ਹਾਂ, ਆਖਰੀ ਆਰਾਮਗਾਹ ਜਿਹੜੀ ਉਹਨਾਂ ਦੀ ਹੈ ਨਾ ਜੀ, ਜਿੱਥੇ ਆਰਾਮ ਕਰ ਰਹੇ ਨੇ। ਤੇ ਬਾਬੇ ਨਿਸ਼ਾਨ ਸਿੰਘ ਦਾ ਵੀ ਤੁਸੀਂ ਕਹਿ ਲਓ ਕਿ ਉਹਨਾਂ ਨੂੰ ਯਾਦ ਕਰਨਾ, ਔਰ ਉਹਨਾਂ ਨੂੰ ਇੱਕ ਤਰੀਕੇ ਦਾ ਉਹਨਾਂ ਨੇ ਸ਼ੁਕਰਾਨਾ ਵੀ ਕੀਤਾ ਭਾਈ ਉਹਨਾਂ ਦੀ ਵਜ੍ਹਾ ਤੋਂ ਕਰਕੇ ਅਸੀਂ ਆਏ ਸੀ। ਠੀਕ ਹੈ। ਅੱਜ ਇੱਥੇ ਪਹੁੰਚੇ ਹਾਂ ਤੇ ਅੱਜ ਅਸੀਂ ਹੈ ਹਾਂ, ਤੇ ਬਹੁਤ ਵੱਡਾ ਕੰਮ ਕੀਤਾ ਬਾਬੇ ਕਾਲੇ ਖਾਨ ਜੀ ਨੇ। ਤੇ ਅੱਗੇ ਆ ਗਿਆ ਜੀ ਛੱਪੜ, ਪੁਰਾਣਾ ਛੱਪੜ ਹੈ ਜੀ ਕਮਾਲਾ। ਬਿਲਕੁਲ ਠੀਕ ਹੈ। ਇਹ ਪਿੰਡ ਦੀ ਦੱਖਣ ਬਾਈ ਛੱਪੜ ਸੀ। ਲੋ ਜੀ ਬਾਬਾ ਜੀ ਨਿਸ਼ਾਨ ਸਿੰਘ, ਇਹ ਇੱਕ ਪੁਰਾਣਾ ਨਿਸ਼ਾਨ ਪਿੰਡ ਕਮਾਲਾ ਦਾ ਬਚਿਆ ਜੀ। ਬਾਕੀ ਪੁਰਾਣੇ ਘਰ ਰੁੱਖ ਉਹ ਨਹੀਂ ਰਹੇ ਹਨ, ਹਰ ਚੀਜ਼ ਢਹਿ ਢੂ ਗਈ। ਬਿਲਕੁਲ। ਇਹ ਜੀ ਪਿੰਡ ਕਮਾਲੇ ਦਾ ਛੱਪੜ, ਪਿੰਡ ਦੇ ਦੱਖਣ ਪਾਸੇ। ਉਹ ਛੱਪੜ ਤੇ ਫਿਰ ਘਟਿਆ ਹੋਏਗਾ ਹਨਾ, ਨਾਲ ਲੱਗੇ ਤੇ ਜਗ੍ਹਾ ਜੁਗਾ ਇਸ ਤਰ੍ਹਾਂ ਲੋਕ ਕਰਦੇ ਨੇ, ਨਾਲੇ ਵੱਡਾ ਛੱਪੜ। ਠੀਕ ਹੈ। ਇਹ ਜਿਹੜਾ ਸਾਹਮਣਾ ਪਿੰਡ ਨਜ਼ਰ ਆ ਰਿਹਾ ਕਿਹੜਾ ਜੀ? ਆ ਕੁੱਲੀਆਂ ਹੈ, ਕੁੱਲੀਆਂ। ਇਹ ਵੀ ਪੁਰਾਣਾ ਪਿੰਡ ਹੀ ਆ? ਬਾਅਦ ਨਹੀਂ ਨਵਾਂ ਬਣਿਆ, ਪਾਕਿਸਤਾਨ ਦੇ ਬਾਅਦ ਨਵਾਂ ਬਣਿਆ। ਬਹੁਤ ਤੇ ਆ ਸਾਡੀਆਂ ਕਬਰਾਂ। ਅੱਛਾ ਕਾਲੇ ਖਾਨ ਦੀ ਕਬਰ ਹੋਊਗੇ। ਅੱਛਾ ਅੱਛਾ। ਅਸੀਂ ਕਾਲੇ ਖਾਨ ਨੇ, ਉਹ ਕਾਲੂਆਂ ਦੇ। ਹਾਂ ਉਹ ਕਾਲੂਆਂ ਦੇ, ਯਾਨੀ ਇਹ ਕਬਰਸਤਾਨ ਪੁਰਾਣਾ ਹੈ। ਬਿਲਕੁਲ। ਉਹ ਨਹੀਂ ਆ ਦਵਾਂ। ਅੱਛਾ ਪੁਰਾਣਾ ਇਧਰ ਉਹ ਕਿਤੇ ਕਿੱਥੇ? ਅੱਛਾ ਪੁਰਾਣਾ ਉਹ ਉਧਰ ਸੀ। ਠੀਕ ਹੈ ਠੀਕ, ਦੂਰ ਹੈ ਦੂਰ। ਚਲੋ ਠੀਕ ਹੈ। ਇਹ ਜੀ ਇੱਕ ਦਫਾ ਫੇਰ ਤੁਹਾਨੂੰ ਪਿੰਡ ਕਮਾਲਾ ਦਾ ਵੀ ਦਿਖਾ ਰਿਹਾ। ਅਸੀਂ ਹੁਣ ਪਹੁੰਚ ਕੇ ਜੀ ਇਹ ਤੁਸੀਂ ਬਣਾਈ ਆਪਣਾ ਜਨਾਜ਼ਗਾਹ। ਹਾਂਜੀ ਹਾਂ ਬਾਬਾ ਜੀ ਕਮਾਲਾ ਪਿੰਡ ਐਡਾ ਕੋ ਵਧਿਆ ਨਹੀਂ ਹਨਾ? ਨਹੀਂ ਬੜੀ ਅੱਲਾ ਦੀ ਰਹਿਮਤ ਹੋਣਾ। ਅੱਛਾ ਅਸੀਂ ਲੱਭੇ ਘਰ। ਅੱਛਾ ਕਿਉਂ ਬਾਬੇ ਵੀ ਇੱਥੇ ਨਾ, ਹਾਂ ਹਾਂ ਉਹਨਾਂ ਸਾਰੇ 8-9 ਘਰ ਹੈ, 10 ਘਰ ਲਾ ਲਓ। ਠੀਕ ਹੈ। ਕੋਈ 5-3 ਘਰ ਹੈ, ਕੋਈ 5-6 ਘਰ ਉਹਨਾਂ ਦੇ, ਇੰਨੇ ਕੁ ਘਰ ਹੈ। ਹੁਣ ਅੱਲਾ ਦੀ ਮਿਹਰਬਾਨੀ ਦਾ ਬੜਾ ਵੱਡਾ। ਠੀਕ ਹੈ। ਕਿਹਦੀ ਕਬਰ ਹੈ ਜੀ ਬਾਬੇ? ਆ ਬਾਬੇ ਕਾਲੇ ਖਾਨ ਕਾਲੂ ਦੀ ਕਬਰ ਹੈ। ਇਹ ਵਾਲੀ ਜੀ? ਆ ਗਈ। ਅੱਛਾ ਜੀ ਅੱਛਾ। ਵਾਹ ਜੀ ਵਾਹ। ਹਾਂ 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 ਠੀਕ ਠੀਕ। ਇਹ ਜੀ
ਬਾਬਾ ਜੀ ਨਿਸ਼ਾਨ ਸਿੰਘ ਸਾਹਿਬ ਇਹ ਰਹੀ ਜੀ ਬਾਬੇ ਦੀ ਕਬਰ ਆਖਰੀ ਰਾਮਗਾਹ। ਉੱਤੇ ਲਿਖਿਆ ਜੀ ਕਾਲੇ ਖਾਂ ਬੱਟ ਤੇ ਡਾਰ। ਹਾਂਜੀ ਅੱਛਾ ਡਾਰ ਤੁਹਾਡੀ ਸਬ ਕਾਸਟ ਹੈ। ਵਲਦ ਮੁਹੰਮਦ ਰਮਜ਼ਾਨ ਬੱਟ ਡਾਰ। ਤਾਰੀਖ ਵਫਾਤ 23 ਮਈ 1988। ਠੀਕ ਹੈ ਜੀ। ਦਿਨ ਸੋਮਵਾਰ ਨੂੰ ਬਾਬਾ ਜੀ ਕਾਲੇ ਖਾਂ ਦੁਨੀਆ ਫਾਨੀ ਤੋਂ ਕੂਚ ਕਰ ਗਏ। ਠੀਕ ਹੈ ਜੀ। ਸਪੈਸ਼ਲੀ ਦੁਆ ਕਰਾਂਗਾ ਜੀ ਬਾਬੇ ਕਾਲੇ ਖਾਂ ਜੀ ਦੀ ਕਬਰ ਤੇ ਫਾਤਿਹਾ ਪੜਾਂਗੇ। ਇਹ ਰਸਤਾ ਕੱਚਾ ਹੀ ਹੈ ਬਟ ਇਹ ਸਾਨੂੰ ਲਿੰਕ ਕਰ ਰਿਹਾ ਜੀ ਅੱਗੇ ਇਸ ਇਲਾਕੇ ਦਾ ਬੜਾ ਹੀ ਮੋਟਾ ਨਗਰ ਨਵਾਂ ਪਿੰਡ ਸੀ ਜੁਗਾਲਾ ਉਹਨੂੰ ਲਿੰਕ ਕਰ ਰਿਹਾ। ਤੇ ਜਿਸ ਰਸਤੇ ਉਹ ਮੈਂ ਉਹਦਾ ਵੀ ਕਲਿੱਪ ਬਣਾਇਆ ਉਹ ਸਕੂਲ ਦੇ ਕੋਲ ਖੜਾ ਹੋ ਕੇ ਤੇ ਉਹ ਪਿੰਡ ਡੁਗਰੀ ਘੁੰਮਣਾ ਤੁਹਾਨੂੰ ਵੇਖਣ ਨੂੰ ਮਿਲੇਗਾ। ਠੀਕ ਹੈ ਜੀ। ਇਹ ਪਿੰਡ ਜੀ ਆ ਸਾਹਿਬ ਇਹ ਜੀ ਮੇਰੇ ਵਾਲਦ ਸਾਹਿਬ ਨੇ ਅੱਛਾ ਸ਼ਾਨ ਸਿੰਘ ਇਹਨਾਂ ਦੀ ਆਪਣਾ ਗੱਲਬਾਤ ਕਰਦੇ ਸਾਨੂੰ ਬਚਾਉਣ ਵਾਲਾ ਹੋਵੇ ਛੱਡਣ ਵਾਲਾ ਹੋਵੇ ਸਾਰੇ ਕੰਮ ਉਹ ਕਰਨ ਵਾਲੇ ਸਾਡੇ। ਔਰ ਜੋ ਸਾਦਾ ਵਾਲੀ ਤੋਂ ਸਾਧਨ ਸ਼ਾਲਾਂ ਵਿੱਚੋਂ ਆਪਣਾ ਜੋ ਲੜਾਈ ਝਗੜਾ ਹੋਇਆ ਟੱਕਰ ਲੈ ਲਈ ਉਹਨਾਂ ਆਖਿਆ ਆ ਬੱਚੀਆਂ ਦੋਵੇਂ ਰੱਖਣੀਆਂ ਨੇ ਉਹਨਾਂ ਆਖਿਆ ਕੰਮ ਨਹੀਂ ਕਰਨ ਦੇਣਾ ਮਰ ਜਾਵਾਂਗੇ। ਉਹਨਾਂ ਆਖਿਆ ਆ ਫਿਰ ਸਾਡੇ ਨਾਲ ਕੇ ਮੁਕਾਬਲਾ ਕਰ ਲੈ। ਸਾਡੇ ਵਾਲਦ ਨੇ ਖੂਨ ਪਾੜ ਕੇ ਉਹਦਾ ਸਿੱਧਾ ਹੋ ਗਿਆ। ਉਹ ਨੱਸ ਭੱਜ ਗਏ ਤੇ ਉਹਨਾਂ ਨੂੰ ਫਿਰ ਲੈ ਗਏ। ਇਹ ਹਾਂਜੀ ਬਾਬਾ ਇਹ ਕਾਲੇ ਖਾਂ ਕਾਲੂ ਗੁਰੂ ਮੰਨਦੇ ਹਨ। ਹਾਂ ਵਾਹ ਜੀ। ਇਹ ਮਸਜਿਦ ਨਾਲ ਹਵੇਲੀ ਸੀ ਨਾ ਜੀ। ਅੱਛਾ ਇਹ ਬਾਬਾ ਜੀ ਇਹ ਅਸੀਂ ਹਵੇਲੀ ਤੋਂ ਜਾਂ ਮਸਜਿਦ ਵਾਲੀ ਗਲੀ ਤੋਂ ਟਰਨ ਹੋ ਕੇ ਇਸ ਗਲੀ ਆਏ। ਅਸੀਂ ਹੁਣ ਜਾ ਰਹੇ ਹਾਂ ਤੁਹਾਡੇ ਘਰ ਵੱਲ ਨੂੰ ਜਿੱਥੇ ਤੁਹਾਡਾ ਘਰ ਸੀ ਪਾਕਿਸਤਾਨ ਬਣਨ ਤੋਂ ਪਹਿਲੇ। ਹੁਣ ਤੇ ਕਮਾਲਾ ਪਿੰਡ ਬਦਲ ਗਿਆ ਉਹ ਪੁਰਾਣੇ ਮਕਾਨ ਨਹੀਂ ਰਹੇ ਪਰ ਗਲੀਆਂ ਦੇ ਨਕਸ਼ੇ ਉਹ ਹੀ। ਠੀਕ ਹੈ ਜੀ। ਤੇ ਇਹ ਬੱਚਾ ਤੁਹਾਨੂੰ ਉੱਥੇ ਮਿਲਿਆ ਸੀ ਹਾਂਜੀ ਜਿਹਨੇ ਤੁਹਾਡੇ ਨਾਲ ਜਨਾਬ ਪੂਰਾ ਭੰਗੜਾ ਪਾਇਆ ਤੇ ਤੁਹਾਡਾ ਪੂਰਾ ਸਾਥ ਦਿੱਤਾ। ਬਾਬੇ ਕਾਲੇ ਦਾ ਪੋਤਰਾ। ਅੱਛਾ ਜੀ ਠੀਕ ਹੈ। ਇਹ ਵੀ ਗਲੀ ਪੁਰਾਣੀ ਹੈ ਨਾ ਗਲੀਆਂ ਪੁਰਾਣੀਆਂ ਨੇ ਗਲੀਆਂ ਦੇ ਅੱਛੇ ਵੀ ਸੇਮ ਹੋ ਗਏ। ਇਹ ਵੀ ਗਲੀ ਅੱਗੂ ਗਲੀ ਬੰਦ ਹੈ ਮੇਰਾ ਹੈ ਇਹ ਘਰ ਸੀ ਸਾਹਮਣਾ। ਅੱਛਾ ਅੱਛਾ ਇਹ ਘਰ ਸੀ ਜੀ ਆਪਣਾ ਬਾਬਾ ਜੀ ਨਿਸ਼ਾਨ ਸਿੰਘ ਦਾ। ਚਲੋ ਗਿਆਨ ਸਿੰਘ ਹੀ ਲਾ ਲਓ ਤੁਸੀਂ ਉਹ ਉਹਦਾ ਪੁੱਤਰ ਸੀ ਨਿਸ਼ਾਨ ਸਿੰਘ। ਹਾਂਜੀ ਇਹ ਘਰ ਸੀ ਜੀ। ਠੀਕ ਹੈ ਜੀ। ਬਾਬਾ ਜੀ ਹੁਣ ਘਰ ਤੁਹਾਨੂੰ ਪਤਾ 75 ਸਾਲ ਗੁਜ਼ਰ ਗਏ ਉਹ ਘਰ ਨਹੀਂ ਰਹੇ। 2 ਸਾਲ ਹੋ ਗਏ 2 ਸਾਲ ਹੀ ਹੋਏ ਬਿਤਾਇਆ। ਠੀਕ ਤੇ ਇਹ ਘਰ ਤੁਹਾਡੇ ਕੋਲ ਇਸ ਵੇਲੇ ਨਹੀਂ ਉਹ ਵੱਖਰਾ ਹੀ ਉਹਨਾਂ ਦੀ ਬਰਾਦਰੀ ਹੈ। ਅੱਛਾ ਘੁੰਮਣ ਫਿਰ ਅੱਛਾ ਠੀਕ। ਹੁਣ ਇਸ ਵੇਲੇ ਘੁੰਮਣ ਕਿੰਨੇ ਘਰ ਨੇ ਘੁੰਮਣ ਜੱਟਾਂ ਦੇ 8-10 ਘਰ ਹੋ ਗਏ। ਹੈ ਬਾਬਾ ਇਸਮਾਈਲ ਦਾ ਘਰ ਜਿਹਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਠੀਕ उधर ही वो खड़ी थी वेली उस वो नहीं अपना वेली उसे खड़ी। अच्छा मस्जिद कहाँ की कोई चीज नहीं पुरानी पहले नवी वेलियां तोड़ से थोड़ी वेली खंबे का अच्छा बाबे निशान सिंह की वेलियां वो घर कबरां तो बाहर बड़ा इधर दरबार है। अच्छा कबरां भी जिक्र किया इसका भी नहीं कुछ फलाई का फलाई का दरबार हो फलाई का दरबार है खलास हो गया हूँ बूटा नहीं रहा इतने हूँ की कर रहे बाबा जी वो बाबा फलाई वाला। ठीक है जी उन्होंने दरगाह शरीफ
ਔਰ ਮੈਂ ਇਸ ਪਿੰਡ ਦੇ ਵਿੱਚ ਪਹੁੰਚਿਆ ਜੀ ਸਾਡੇ ਵੀਰ ਅਦੀਲ ਭਾਈਜਾਨ ਜਿਨ੍ਹਾਂ ਦਾ ਤਲਕ ਇਸ ਪਿੰਡ ਤੋਂ ਹੈ ਔਰ ਅੱਜ ਕਹ ਲੋ ਕਿ ਇਹਨਾਂ ਦੀ ਰਹਿਨੁਮਾਈ ਕਰਕੇ ਮੈਂ ਇਸ ਪਿੰਡ ਤੱਕ ਮੇਰੀ ਪਹੁੰਚ ਹੋਈ। ਸਭ ਤੋਂ ਪਹਿਲੇ ਤੇ ਇੱਕ ਵਕੀਲ ਸਾਹਿਬ ਨੇ ਇਮਤਿਆਜ਼ ਸਾਹਿਬ, ਤਾਂ ਉਹਨਾਂ ਨਾਲ ਮੇਰਾ ਲਿੰਕ ਹੋਇਆ ਕਿਉਂਕਿ ਮੈਨੂੰ ਇੰਡੀਆ ਤੋਂ ਨੰਬਰ ਹੀ ਆਇਆ ਸੀ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਮੇਰਾ ਅਦੀਲ ਭਾਈ ਨਾਲ ਰਾਬਤਾ ਕਰਵਾਤਾ। ਤੇ ਮੈਂ ਤੁਹਾਨੂੰ ਇਸ ਵੇਲੇ ਜਦ ਮੈਂ ਅਦੀਲ ਭਾਈ ਨੂੰ ਸਵਾਲ ਕੀਤਾ ਕਿ ਅਦੀਲ ਭਾਈ ਅੱਜ ਕਮਾਲਾ ਪਿੰਡ ਦੇ ਵਿੱਚ ਕੋਈ ਪੁਰਾਣੀ ਨਿਸ਼ਾਨੀ, ਕੋਈ ਘਰ, ਕੋਈ ਖਿੜਕੀ, ਕੋਈ ਦਰਵਾਜ਼ਾ, ਕੋਈ ਰੁੱਖ ਬੂਟਾ, ਤੇ ਅਦੀਲ ਭਾਈ ਜਾਨ ਦਾ ਕਹਿਣਾ ਸੀ ਕਿ ਕੋਈ ਨਹੀਂ। ਇਸੇ ਤਰ੍ਹਾਂ ਹੀ ਗੱਲ ਹੈ ਜੀ। ਆ ਮਤਲਬ ਅੱਜ ਕਮਾਲਾ ਪਿੰਡ ਦੇ ਵਿੱਚ ਕੋਈ ਐਸੀ ਪੁਰਾਣੀ ਚੀਜ਼ ਨਹੀਂ ਜਿਹੜੀ ਕਿ ਸਾਨੂੰ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਯਾਦ ਦਿਲਾਏ, ਤੇ ਜੇਕਰ ਹੈ ਤੇ ਉਹ ਕਿਹੜੀ ਚੀਜ਼ ਹੈ ਜੀ? ਉਹ ਬੋੜ ਹੈ ਬਾਜੀ। ਅੱਛਾ ਜੀ, ਇਹ ਬੋੜ ਦਾ ਰੁੱਖ ਹੈ ਜੀ। ਔਰ ਇਹ ਬੋੜ ਦਾ ਰੁੱਖ ਕਿਹੜੀ ਜਗ੍ਹਾ ਇਸ ਜਗ੍ਹਾ? ਇਹ ਮੋੜ ਮੜੀਆਂ ਵਾਲਾ ਬੋੜ ਕਹਿੰਦਾ ਹੈ। ਅੱਛਾ, ਇਸ ਬੋੜ ਦੀ ਜਿਹੜੀ ਆਲੇ ਨੂੰ ਕਹਿੰਦੇ ਸਨ ਮੜੀਆਂ ਵਾਲਾ ਬੋੜ। ਇੱਥੇ ਮੜੀਆਂ ਹੁੰਦੀਆਂ ਰਹੀਆਂ ਨੇ ਤੇ ਇੱਥੇ ਇਹ ਬੋੜ ਹੀ ਪੁਰਾਣਾ। ਠੀਕ। ਇਹ ਜੀ ਉਹ ਪੁਰਾਣਾ ਰੁੱਖ ਰਹਿ ਗਿਆ ਇਸ ਵੇਲੇ ਪਿੰਡ ਕਮਾਲਾ ਦੀ ਸਰਜ਼ਮੀਨ ਤੇ। ਬਾਬਾ ਜੀ ਨਿਸ਼ਾਨ ਸਿੰਘ ਸ਼ਾਇਦ ਇਸ ਬੋੜ ਨੂੰ ਸੁਝਾਣ ਜਾਣ, ਪਹਿਚਾਣ ਜਾਣ। ਇਹ ਉਹ ਬੋੜ ਰਿਹਾ ਜੀ ਬਾਬਾ ਜੀ ਮੜੀਆਂ ਵਾਲਾ ਬੋੜ, ਜਿਹੜਾ ਕਿ ਪਿੰਡ ਕਮਾਲਾ ਦੀ ਪਹਾੜ ਸਾਈਡ ਤੇ। ਠੀਕ ਹੈ ਜੀ। ਇਹ ਇੱਕ ਪੁਰਾਣੀ ਨਿਸ਼ਾਨੀ ਜਿਸ ਨੂੰ ਅਸੀਂ ਆਪਣੀ ਕੈਮਰੇ ਦੀ ਅੱਖ ਅੰਦਰ ਕੈਦ ਕੀਤਾ ਔਰ ਕੈਚ ਕੀਤਾ। ਇਹ ਬਿਲਕੁਲ ਜਿਹਦੇ ਨਾਲ ਹੀ ਲੱਗਦਾ ਇਹ ਪਿੰਡ ਕਮਾਲਾ।